ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਜਿਵੇਂ ਅਸੀਂ ਦੱਸਿਆ ਹੈ ਕਿ ਭਗਤ ਸਿੰਘ ਦਾ ਸ਼ਹੀਦੀ 84ਵਾਂ ਸ਼ਹੀਦੀ ਦਿਨ ਹੈ ਜੀ। 1938 ਦੇ ਵਿੱਚ ਅੱਜ ਦੇ ਦਿਨ ਹੀ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਜਿਹੜਾ ਕਿ ਯਾਦਵਿੰਦਰ ਸਿੰਘ ਦਾ ਦਾਦਾ, ਯਾਦਵਿੰਦਰ ਸਿੰਘ ਪਿਤਾ ਔਰ ਅਮਰਿੰਦਰ ਸਿੰਘ ਦਾ ਦਾਦਾ ਸੀ, ਉਹਦੀ ਮੌਤ ਹੋਈ। ਬੇਸ਼ੱਕ ਭੁਪਿੰਦਰ ਸਿੰਘ ਇਆਸ਼ੀ ਲਈ ਵੀ ਜਾਣਿਆ ਜਾਂਦਾ ਹੈ ਔਰ ਆਪਣੀ ਖੂਬਸੂਰਤੀ ਲਈ ਵੀ ਜਾਣਿਆ ਜਾਂਦਾ ਹੈ, ਪਰ ਸਰ ਕਪੂਰ ਸਿੰਘ ਨੇ ਸਾਚੀ ਸਾਖੀ 'ਚ ਇਹ ਟ੍ਰਿਬਿਊਟ ਵੀ ਦਿੱਤੀ ਹੈ ਕਿ ਇੱਕ ਸਟੇਜ ਤੇ ਜਦੋਂ ਡਾਕਟਰ BR ਅੰਬੇਦਕਰ ਸਿੱਖੀ ਵੱਲ ਆਉਣਾ ਚਾਹੁੰਦੇ ਸੀ ਉਦੋਂ ਭੁਪਿੰਦਰ ਸਿੰਘ ਦਾ ਰੋਲ ਕਾਫੀ ਪੋਜ਼ਿਟਿਵ ਸੀ। ਲੇਕਿਨ ਕੁੱਲ ਮਿਲਾ ਕੇ ਇਹ ਜਿਹੜੇ ਸਾਰੇ ਹੀ ਰਾਜੇ ਮਹਾਰਾਜੇ ਸੀ ਇਆਸ਼ੀ ਦੇ ਦੁਆਲੇ ਔਰ ਅੰਗਰੇਜ਼ ਭਗਤ ਸੀ ਔਰ ਆਪਣੇ ਰਾਜਕਾਜ ਕਾਇਮ ਰੱਖਣ ਤੱਕ ਹੀ ਇਹਨਾਂ ਦੀ ਦੌੜ ਸੀ ਜੀ। ਅੱਜ ਵੀ ਇਹੀ ਹਾਲ ਅਮਰਿੰਦਰ ਸਿੰਘ ਦਾ, ਇਹ ਦਿੱਲੀ ਸਿੰਘਾਸਨ ਜਾਂ ਜਿਹਦੇ ਕੋਲ ਵੀ ਪਾਵਰ ਹੈ ਉਹਦੇ ਨੇੜੇ ਤੇੜੇ ਹੀ ਰਹਿੰਦੇ ਨੇ। 1940 ਚ ਜਿਵੇਂ ਮੈਂ ਦੱਸਿਆ ਮੁਸਲਿਮ ਲੀਗ ਨੇ ਪਾਕਿਸਤਾਨ ਦਾ ਮਤਾ ਪਾਸ ਕੀਤਾ ਲਾਹੌਰ 'ਚ। 1942 ਚ ਸਰ ਕ੍ਰਿਪਸ ਮਿਸ਼ਨ ਦਿੱਲੀ ਪਹੁੰਚਿਆ ਕਰਾਚੀ ਤੋਂ ਹੋ ਕੇ ਔਰ ਇਹਦੇ ਜ਼ਿੰਮੇ ਇਹੀ ਸੀ ਕਿ ਵੀ ਸਾਰੀਆਂ ਪਾਰਟੀਆਂ ਦੇ ਨਾਲ ਗੱਲਬਾਤ ਕਰਕੇ ਕੋਈ ਨਾ ਕੋਈ ਹੱਲ ਕੱਢੇ ਔਰ ਉਹਨੇ ਡੋਮੀਨੀਅਨ ਸਟੇਟਸ ਕਿ ਵਿਦਨ ਬ੍ਰਿਟਿਸ਼ ਸਾਮਰਾਜ ਰਹੇਗਾ ਪਰ ਤੁਸੀਂ ਅੰਦਰਲੀ ਆਜ਼ਾਦੀ ਲੈ ਲਓ। ਸਿੱਖਾਂ ਨਾਲ ਵੀ ਇਹਨੇ ਮੁਲਾਕਾਤਾਂ ਕੀਤੀਆਂ, ਸਿੱਖ ਡੈਲੀਗੇਸ਼ਨਸ ਨਾਲ ਦਿੱਲੀ 'ਚ, ਉਹਨਾਂ ਨੂੰ ਮੌਕਾ ਵੀ ਦਿੱਤਾ ਕਿ ਉਹ ਕੁਛ ਆਪਣਾ ਜਿਹੜੀ ਹੈ ਆਪਣੀ ਆਜ਼ਾਦੀ ਦੀ ਜਿਹੜੀ ਹੈ ਕੋਈ ਤਜਵੀਜ਼ ਲੈ ਕੇ ਆਉਣ, ਪਰ ਬਲਦੇਵ ਸਿੰਘ ਵਰਗੇ ਜਿਹੜੇ ਬਿਲਕੁਲ ਨਾਅਹਿਲ ਬੰਦੇ ਸੀ ਉਹਨਾਂ ਨੇ ਗੱਲ ਕਿਸੇ ਕੰਡੇ ਨਹੀਂ ਲੱਗਣ ਦਿੱਤੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1839 ਦੇ ਵਿੱਚ ਪਹਿਲੀ ਵਾਰੀ, ਅੱਜ ਜਦੋਂ ਕੋਈ ਹੋਏ ਤਾਂ ਅਮਰੀਕਾ 'ਚ ਕਿਵੇਂ ਹੁੰਦਾ, ਓਕੇ ਆਰ ਯੂ ਓਕੇ, ਸੋ ਇਹ ਜਿਹੜਾ ਸ਼ਬਦ ਹੈ ਯੈਸ ਆਈ ਐਮ ਓਕੇ, ਇਹ ਸ਼ਬਦ ਪਹਿਲੀ ਵਾਰੀ ਜਿਹੜਾ ਰਿਕਾਰਡਡ ਹਿਸਟਰੀ 'ਚ ਬੋਸਟਨ ਮਾਰਨਿੰਗ ਪੋਸਟ ਅਖਬਾਰ ਹੈ ਉਹਦੇ 'ਚ 1839 'ਚ ਪਹਿਲੀ ਵਾਰ ਇਸਤੇਮਾਲ ਕੀਤਾ ਗਿਆ ਔਰ ਇਸ ਦਾ ਮਤਲਬ ਸੀ ਆਲ ਕਰੈਕਟ, ਆਲ ਉਹ ਨਾਲ OLL, ਕਰੈਕਟ ਕੇ ਨਾਲ KORRECT, ਸੋ ਆਲ ਕਰੈਕਟ, ਸੋ ਆਰ ਯੂ ਓਕੇ। ਇਹ ਜਦੋਂ ਹੋਏ ਤਾਂ ਫਿਰ 1839 ਨੂੰ ਯਾਦ ਕਰ ਲੈਣਾ ਤੇ ਇਹ ਜਿਹੜੀ ਬੋਸਟਨ ਮਾਰਨਿੰਗ ਪੋਸਟ ਅਖਬਾਰ ਨੇ ਜੀ। 1873 ਚ ਪੋਰਟੋ ਰੀਕੋ ਦੇ ਵਿੱਚ ਸਲੇਵਰੀ ਖਤਮ ਹੋਈ। 1903 ਚ ਰਾਈਟ ਬ੍ਰਦਰਸ ਅਮਰੀਕਾ ਦੇ ਨਾਰਥ ਕੈਰੋਲਾਈਨਾ ਉਹਨਾਂ ਨੇ ਜਹਾਜ਼ ਦਾ ਪੇਟੈਂਟ ਲਿਆ, ਫਿਰ ਬਹੁਤ ਜਲਦੀ ਜਹਾਜ਼ ਵੀ ਬਣਾ ਦਿੱਤਾ, ਫਿਰ ਉੱਡਣ ਵੀ ਲੱਗ ਗਏ। ਅੱਜ ਤਾਂ ਹਜ਼ਾਰਾਂ ਫਲਾਈਟਸ ਉੱਡਦੀਆਂ ਲੈਂਡ ਹੁੰਦੀਆਂ ਜੀ, ਪਰ ਉਹਨਾਂ ਨੇ ਸਾਨੂੰ ਅਸਮਾਨ 'ਚ ਉਡਾ ਦਿੱਤਾ। 1922 ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਪਹਿਲਾ ਜਹਾਜ਼ ਉਤਰਿਆ। ਸੋ ਜੇ 1903 ਚ ਪੇਟੈਂਟ ਸੀ, ਕਿੰਨੇ ਸਾਲ ਉਹਨਾਂ ਨੂੰ ਲੱਗੇ ਜਹਾਜ਼ ਬਣਾਉਂਦੇ, ਫਿਰ ਸੇਫ ਕਿੱਥੇ ਲੈਂਡ ਕਰਨਾ, ਪਰ ਵਾਸ਼ਿੰਗਟਨ 'ਚ 1922 ਦੇ ਵਿੱਚ ਪਹਿਲੀ ਵਾਰੀ ਜਹਾਜ਼ ਉਤਰਿਆ ਜੀ। 1925 ਦੇ ਵਿੱਚ ਟੈਨੇਸੀ ਜਿਹੜੀ ਹੈ ਪਹਿਲੀ ਸਟੇਟ ਬਣੀ ਜਿਨ੍ਹਾਂ ਨੇ ਕਿਹਾ ਜੀ ਸਕੂਲਾਂ 'ਚ ਥਿਊਰੀ ਆਫ ਐਵੋਲੂਸ਼ਨ ਨਹੀਂ ਪੜ੍ਹਾਈ ਜਾ ਸਕਦੀ ਔਰ ਜਿਹੜੀ ਹੁਣ ਬਾਈਬਲ ਦੀ ਕਹਾਣੀ ਹੈ ਜਿਹਨੂੰ ਦੂਸਰੇ ਧਰਮ ਵੀ ਸੈਮੈਟਿਕ ਮੰਨਦੇ ਨੇ, ਆਦਮ ਤੇ ਈਵ, ਰੱਬ ਨੇ ਆਦਮ ਬਣਾਇਆ ਈਵ ਬਣਾਇਆ, ਕਿ ਵੀ ਇਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ, ਬਸ ਇਹ ਜੋ ਬਣਾਇਆ ਰੱਬ ਨੇ ਹੀ ਬਣਾਇਆ। ਹੁਣ ਤਾਂ ਖੈਰ ਸਾਰੇ ਚੈਲੰਜ ਕਰਦੇ ਨੇ। 1929 ਦੇ ਵਿੱਚ ਪਹਿਲਾ ਟੈਲੀਫੋਨ ਵਾਈਟ ਹਾਊਸ ਦੇ ਵਿੱਚ ਇੰਸਟਾਲ ਹੋਇਆ। ਹੁਣ ਕੀ ਕਰਦੇ ਹੋਣਗੇ ਟੈਲੀਫੋਨ ਤੋਂ ਬਿਨਾਂ? ਵਾਹ, ਤੁਸੀਂ ਕੀ ਕਰਦੇ ਹੋ ਜੇ ਫੋਨ ਨਾ ਹੋਏ ਤਾਂ? ਨਾ ਬੰਦਾ ਲੱਗਦਾ ਨਹੀਂ ਸ਼ਦਾਈ ਹੋ ਚੱਲਿਆ ਜੀ। ਮੈਂ ਤਾਂ ਕਈ ਵਾਰੀ ਜੋਕ ਕਰਦਾ ਹੁੰਦਾ, ਮੈਂ ਕਿਹਾ ਜੀ ਜੇ ਕੋਈ ਏਲੀਅਨ ਹੋਣ ਬਾਹਰਲੇ ਤੇ ਉਹਨਾਂ ਨੂੰ ਇੱਥੇ ਕੋਈ ਹਥਿਆਰ, ਕੋਈ ਇਸ ਪਲੈਨਟ ਤੇ ਲੋੜ ਹੀ ਨਹੀਂ, ਉਹ ਜੈਮਰ ਲਾ ਦੇਣ, ਜੇ ਸਾਰਿਆਂ ਦੇ ਬੰਦ ਹੋ ਜਾਣ ਨਾ ਫੋਨ, ਆਪੇ ਕੰਨਾਂ 'ਚ ਵੱਜਦੇ ਫਿਰਨਗੇ ਵੀ ਕੀ ਹੋ ਗਿਆ, ਉਹ ਪਤਾ ਨਹੀਂ ਲੱਗਣਾ ਕੀ, ਉਹਨੂੰ ਕੋਈ ਹਥਿਆਰ ਚਲਾਉਣ ਦੀ ਲੋੜ ਨਹੀਂ, ਸਾਰੇ ਆਊਟ ਆਫ ਬੈਲੈਂਸ। ਲੇਕਿਨ ਇੱਥੇ 1929 ਚ ਪਹਿਲਾ ਟੈਲੀਫੋਨ ਵਾਈਟ ਹਾਊਸ 'ਚ ਲੱਗਾ। 1933 ਚ ਜਰਮਨ ਦੀ ਜਿਹੜੀ ਅਸੈਂਬਲੀ ਜਾਂ ਪਾਰਲੀਮੈਂਟ ਸੀ ਰਾਈਕਸਟੈਗ, ਉਹਨਾਂ ਨੇ ਹਿਟਲਰ ਨੂੰ ਪੂਰੀਆਂ ਡਿਕਟੇਟਰ ਵਾਲੀਆਂ ਪਾਵਰਸ ਦੇ ਦਿੱਤੀਆਂ। 1934 ਦੇ ਵਿੱਚ US ਕਾਂਗਰਸ ਨੇ ਫਿਲੀਪੀਨਸ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ ਜੀ। 1942 ਚ ਜਾਪਾਨੀਆਂ ਨੇ ਅੰਡੇਮਾਨ ਦੇ ਉੱਤੇ ਜਿਹੜਾ ਜਿਹਨੂੰ ਕਾਲਾ ਪਾਣੀ ਕਹਿੰਦੇ ਸੀ ਕਬਜ਼ਾ ਕਰ ਲਿਆ। 1942 ਚ US ਨੇ ਜਦੋਂ ਕਿ ਸੈਕੰਡ ਵਰਲਡ ਵਾਰ ਚੱਲ ਰਿਹਾ ਸੀ, ਜਿੰਨੇ ਅਮਰੀਕਾ 'ਚ ਰਹਿੰਦੇ ਜਾਪਾਨੀ ਮੂਲ ਦੇ ਸਿਟੀਜ਼ਨ ਸੀ ਉਹ ਸਾਰੇ ਇੱਕ ਥਾਂ ਡਿਟੈਂਸ਼ਨ ਸੈਂਟਰ 'ਚ ਰੱਖ ਲਏ ਸੀ, ਉਹ 2-3 ਸਾਲ ਉਹਨਾਂ ਨੂੰ ਰੱਖਿਆ ਜੀ। ਇੱਥੇ ਕੋਈ ਸਿਕਿਉਰਿਟੀ ਨਹੀਂ ਕਿ ਜੀ ਅਸੀਂ ਸਿਟੀਜ਼ਨ ਬਣ ਗਏ ਹਾਂ ਔਰ ਫਲਾਣਾ, ਜੇ ਕੁਝ ਵੀ ਹੋਏ ਜੋ ਹਾਲ ਹੁਣ ਮੁਸਲਮਾਨਾਂ ਦਾ 9/11 ਤੋਂ ਬਾਅਦ ਇਸ ਮੁਲਕ 'ਚ ਹੋ ਰਿਹਾ ਜੀ। 1942 ਦੇ ਇਹ ਕਹਾਣੀ। 1956 ਦੇ ਵਿੱਚ ਸੁਡਾਨ ਆਜ਼ਾਦ ਹੋਇਆ। 1956 ਚ ਪਾਕਿਸਤਾਨ ਨੇ ਆਪਣੇ ਆਪ ਨੂੰ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਐਲਾਨਿਆ
ਔਰ 1966 ਚ 400 ਸਾਲ ਬਾਅਦ ਐਂਗਲੀਕਨ ਚਰਚ ਔਰ ਕੈਥੋਲਿਕ ਚਰਚ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਰੂਸ ਨੇ ਡੈਨਮਾਰਕ ਨੂੰ ਧਮਕੀ ਦਿੱਤੀ ਹੈ ਕਿ ਜੇ ਉਹ ਨੈਟੋ ਮਿਸਲ ਡਿਫੈਂਸ ਸ਼ੀਲਡ ਦਾ ਮੈਂਬਰ ਬਣਿਆ ਤਾਂ ਉਸ ਦੇ ਜਹਾਜ਼ਾਂ ਤੇ ਨਿਊਕਲੀਅਰ ਹਥਿਆਰਾਂ ਨਾਲ ਹਮਲਾ ਕੀਤਾ ਜਾਏਗਾ। ਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਪਿਛਲੇ ਦਿਨਾਂ 'ਚ ਹੀ ਰੂਸ ਦਾ ਜਿਹੜਾ ਪ੍ਰੀਮੀਅਰ ਹੈ ਪੁਤਿਨ, ਉਹਨੇ ਕਿਹਾ ਜੀ ਕਿ ਕ੍ਰੀਮੀਆ ਦੇ ਮਾਮਲੇ 'ਚ ਜੇ ਅਮਰੀਕਾ ਔਰ ਇਹ ਜਿਹੜੀਆਂ ਯੂਰਪੀਅਨ ਕੰਟਰੀਜ਼ ਨੇ ਕੁਝ ਕਰਦੀਆਂ ਤੇ ਅਸੀਂ ਆਪਣਾ ਨਿਊਕਲੀਅਰ ਪ੍ਰੋਗਰਾਮ ਵੀ ਤਿਆਰ ਰੱਖਿਆ ਹੋਇਆ ਸੀ। ਜੀ ਹੁਣ ਅਮਰੀਕਾ ਜਿਹੜੀ ਨੈਟੋ ਹੈ, ਨਾਰਥ ਐਟਲਾਂਟਿਕ ਟੀਟੀ ਆਰਗੇਨਾਈਜੇਸ਼ਨ, ਇਹ ਅਮਰੀਕਾ ਦੀ ਖੜੀ ਕੀਤੀ ਹੋਈ ਹੈ। ਔਰ ਹੁਣ ਯੂਕਰੇਨ ਦਾ ਮੁੱਦਾ ਇਸ ਵੇਲੇ ਕਾਫੀ ਭਖਿਆ ਹੋਇਆ ਹੈ। ਰਸ਼ੀਆ ਦੇ ਉੱਤੇ ਕਾਫੀ ਸੈਂਕਸ਼ਨਸ ਲੱਗੀਆਂ, ਉਹਦੇ ਤੇ ਆਰਥਿਕ ਪਾਬੰਦੀਆਂ ਲੱਗੀਆਂ, ਔਰ ਇੱਕ ਮਿਸਲ ਡਿਫੈਂਸ ਸਿਸਟਮ ਜਿਹਦੇ 'ਚ ਕਿ ਡੈਨਮਾਰਕ ਦੇ ਵਿੱਚ ਵੀ ਇਹ ਨੈਟੋ ਅਮਰੀਕਾ ਦੇ ਕਹਿਣ ਤੇ ਬੇਸ ਬਣਾ ਰਹੇ। ਸੋ ਜਿਹੜਾ ਐਂਬੈਸਡਰ ਹੈ ਡੈਨਮਾਰਕ ਦੇ ਵਿੱਚ ਰੂਸ ਦਾ, ਉਹਨੇ ਧਮਕੀ ਦਿੱਤੀ ਹੈ ਉਹਨਾਂ ਨੂੰ ਕਿ ਜੇ ਤੁਸੀਂ ਇਹ ਗੱਲ ਕੀਤੀ ਤੇ ਫਿਰ ਜਿਹੜੀਆਂ ਤੁਹਾਡੀਆਂ ਵਾਰਸ਼ਿਪਸ ਨੇ ਉਹਨਾਂ ਦੇ ਉੱਤੇ ਅਸੀਂ ਨਿਊਕਲੀਅਰ ਅਟੈਕ ਵੀ ਕਰ ਸਕਦੇ ਹਾਂ। ਹਾਲਾਂਕਿ ਇਸ ਦਾ ਕਾਫੀ ਕੋਪਨਹੈਗਨ ਉਹਦੀ ਡੈਨਮਾਰਕ ਦੀ ਰਾਜਧਾਨੀ ਹੈ, ਉਹਦੇ 'ਚ ਵੀ ਦਾ ਨੋਟਿਸ ਲਿਆ ਗਿਆ ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜੇ ਇਸ ਦਾ ਹੋਇਆ, ਔਰ ਨਾਲ ਹੀ ਉਹਨਾਂ ਨੇ ਕਿਹਾ ਜੀ ਮਨੀ ਐਂਡ ਸਿਕਿਉਰਿਟੀ ਬੋਥ ਫੈਕਟਰਸ ਜਿਹੜੇ ਨੇ ਤੁਹਾਨੂੰ ਡੈਮੇਜ ਕਰਨਗੇ। ਪਰ ਇਹਦਾ ਕਾਫੀ ਸਖਤ ਨੋਟਿਸ ਲਿਆ ਯੂਰਪੀਅਨ ਕੰਟਰੀਜ਼ ਨੇ ਕਿ ਵੀ ਇਹ ਬਿਲਕੁਲ ਟੋਲਰੇਟ ਨਹੀਂ ਹੋਏਗਾ। ਪਰ ਅਸੀਂ ਸਮਝਦੇ ਹਾਂ ਵੀ ਕਈ ਕੁਛ ਹੀ ਬਦਲ ਰਿਹਾ ਹੈ। ਅਮਰੀਕਾ ਦਾ ਜਿਹੜਾ ਕਲਾਊਟ ਸੀ ਐਜ਼ ਏ ਸੁਪਰ ਪਾਵਰ, ਉਹ ਬੜੀ ਬੁਰੀ ਤਰ੍ਹਾਂ ਡੈਮੇਜ ਹੋਇਆ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਇਵਨ ਇੰਗਲੈਂਡ, ਕਿਉਂਕਿ ਹੁਣ ਤੱਕ ਇਕਨੋਮਿਕਲ ਮਾਮਲਿਆਂ ਦੇ ਵਿੱਚ ਵਰਲਡ ਬੈਂਕ, ਜਿਹਦੇ 'ਚ ਅਮਰੀਕਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ, ਤੇ IMF ਇੰਟਰਨੈਸ਼ਨਲ ਮੋਨੀਟਰੀ ਫੰਡ ਯੂਰਪ ਦਾ ਪ੍ਰਭਾਵ ਸੀ। ਜੀ ਹੁਣ ਏਸ਼ੀਅਨ ਬੈਂਕ ਖੜਾ ਹੋਇਆ, $50 ਬਿਲੀਅਨ ਦੇ ਐਸੈਟ ਨੇ, ਔਰ ਚਾਈਨਾ ਉਹਦਾ ਪ੍ਰਭਾਵ ਹੈ। ਔਰ ਇੰਗਲੈਂਡ ਨੇ ਅਮਰੀਕਾ ਦੇ ਮਨਾ ਕਰਨ ਦੇ ਬਾਵਜੂਦ ਏਸ਼ੀਅਨ ਬੈਂਕ ਜੁਆਇਨ ਕਰ ਲਿਆ। ਸੋ ਜ਼ਾਹਰ ਹੈ ਕਿ ਜਿਹੜਾ ਆਰਥਿਕ ਪਾਵਰ ਸਟਰਕਚਰ ਹੈ ਹੁਣ ਇੱਥੋਂ ਚਾਈਨਾ ਵੱਲ ਸ਼ਿਫਟ ਹੋ ਰਿਹਾ, ਔਰ ਆਲਰੇਡੀ ਦੂਸਰੀਆਂ ਯੂਰਪੀਅਨ ਕੰਟਰੀਜ਼ ਵੀ ਉਸ ਲਾਈਨ ਦੇ ਉੱਤੇ ਜਾਣਗੀਆਂ। ਜੀ ਸੋ ਜਿਵੇਂ ਸ਼ੈਕਸਪੀਅਰ ਨੇ ਕਿਹਾ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਫਿਰ ਉਹਦਾ ਕੋਈ ਹੁਕਮ ਨਹੀਂ ਮੰਨ ਰਿਹਾ ਹੁੰਦਾ, ਉਹ ਰੁਲਿਆ ਜਿਹਾ ਹੁੰਦਾ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਈਵਨ ਜੇ ਡੈਨਮਾਰਕ ਨੂੰ ਰਸ਼ੀਆ ਧਮਕੀ ਦੇ ਰਿਹਾ ਹੈ, ਪਹਿਲਾਂ ਉਹ ਨਿਊਕਲੀਅਰ ਦੀ ਗੱਲ ਕਰ ਰਿਹਾ, ਉਹ ਅਮਰੀਕਾ ਨੂੰ ਹੀ ਦੱਸ ਰਿਹਾ ਕਿ ਜੀ ਹੁਣ ਤੁਹਾਡੇ ਪੱਲੇ ਕੁਝ ਨਹੀਂ ਹੈ ਤੇ ਅਸੀਂ ਜਿਹੜਾ ਹੈ ਉਹ ਤੁਹਾਡੀ ਹੁਣ ਆਗਿਆ ਜਾਂ ਤੁਹਾਡੇ ਡਰ 'ਚ ਨਹੀਂ ਹੈ। ਸੋ ਇਹਦਾ ਮਤਲਬ ਇਹੀ ਹੈ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਰੁਬਾਈ ਨੰਬਰ 16 ਨੂੰ ਚੁਣਿਆ ਜੀ, ਤੇ ਇਸ ਦਾ ਮੂਲ ਪਰਸ਼ਨ ਪਾਠ ਹੈ, ਗੋਇਆ ਤਾਂ ਕਹਿ ਦਰੀ ਸਰਾਏ ਮਾਦੂਮ, ਗਾਹੇ ਲਾਜ਼ਮ ਸ਼ਵੀ ਵਾ ਗਾਹੇ ਮਲਜ਼ੂਮ, ਤਾ ਕਹਿ ਚੂ ਸਗਾਂ ਬਰ ਉਸਤਖਾਂ ਜੰਗ ਕੁਨੀ, ਤਾ ਕਹਿ ਚੂ ਸਗਾਂ ਬਰ ਉਸਤਖਾਂ ਜੰਗ ਕੁਨੀ, ਦੁਨੀਆ ਮਾਲੂਮ ਵਾ ਅਹਲੇ ਦੁਨੀਆ ਮਾਲੂਮ। ਜੀ ਔਰ ਇਸ ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ। ਫਾਨੀ ਇਸ ਸਰਾਂ ਦੇ ਅੰਦਰ ਕਦ ਤੱਕ ਪੈਰ ਜਮਾਵੇਂ, ਫਰਿਆਦੀ ਬਣ ਕਰੇ ਸ਼ਿਕਾਇਤਾਂ ਜਾਬਰ ਕਦੇ ਕਹਾਵੇਂ, ਕੁੱਤਿਆਂ ਵਾਂਗੂ ਹੱਡੀ ਖਾਤਰ ਕਦੇ ਨਾ ਖਹਿ ਖਹਿ ਮਰਸੇ, ਦੁਨੀਆ ਕੀ ਹੈ ਲੋਕੀ ਕੀ ਹਨ ਇਹ ਸੋਝੀ ਜੇ ਪਾਵੇਂ। ਜੀ ਸੋ ਭਾਈ ਨੰਦ ਲਾਲ ਕਹਿੰਦੇ ਨੇ ਕਿ ਦੁਨੀਆ ਫਾਨੀ ਹੈ, ਚਲੇ ਜਾਣ ਵਾ ਇੱਥੋਂ ਹਰ ਇੱਕ ਨੇ ਚਲੇ ਜਾਣਾ, ਪਰ ਅਸੀਂ ਕੁੱਤਿਆਂ ਦੀ ਤਰ੍ਹਾਂ, ਸੱਗ ਫਾਰਸੀ 'ਚ ਕੁੱਤੇ ਨੂੰ ਕਹਿੰਦੇ ਨੇ, ਜਿਵੇਂ ਕੁੱਤੇ ਹੱਡੀ ਦੇ ਲਈ ਲੜਦੇ ਨੇ, ਇਵੇਂ ਅਸੀਂ ਕੁੱਤਿਆਂ ਦੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਜਿਉਂਦੇ, ਇੱਕ ਦੂਜੇ ਲਾਲਚ ਈਰਖਾ, ਇਹ ਕੁੱਤਿਆਂ ਦੀ ਦੌੜ ਹੀ ਹੈ। ਔਰ ਭਾਈ ਸਾਹਿਬ ਕਹਿੰਦੇ ਨੇ ਕਿ ਜੇ ਤੈਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਇਹ ਦੁਨੀਆ ਮੁਕਾਮ ਫਾਨੀ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ, ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਨੇ ਫੜੇ ਹੋਏ ਨੇ, ਇਹ ਤਾਂ ਫਾਨੀ ਹੈ ਤੇ ਇਹ ਹਰ ਚੀਜ਼ ਇੱਥੇ ਜਿਹੜੀ ਹੈ ਉਹਨੇ ਚਲੇ ਜਾਣਾ, ਤੇ ਫਿਰ ਅਸੀਂ ਕੁੱਤਿਆਂ ਦੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਨਹੀਂ ਬਿਹੇਵ ਕਰਾਂਗੇ। ਫਿਰ ਜਿਹੜਾ ਦੁਨੀਆ ਕੀ ਹੈ ਲੋਕੀ ਕੀ ਹਨ
ਇਹ ਸੋਝੀ ਜੇ ਭਾਵੇਂ ਇਹ ਜੇ ਨਿਰੰਕਾਰ ਦੀ ਯਾਦ ਵੱਲ ਮੁੜਾਂਗੇ ਤੇ ਫਿਰ ਇਹ ਸੋਝੀ ਆਏਗੀ ਕਿ ਹਕੀਕਤ ਦੁਨੀਆ ਦੀ ਕੀ ਹੈ, ਇਹ ਫਾਨੀ ਸੰਸਾਰ ਹੈ, ਇੱਥੇ ਕੁਛ ਨਹੀਂ ਰਿਹਾ। ਤੇ ਫਿਰ ਅਸੀਂ ਹਰ ਪਲ ਜਿੱਥੇ ਨਿਰੰਕਾਰ ਦੀ ਯਾਦ ਵਿੱਚ ਗੁਜ਼ਾਰਾਂਗੇ ਉੱਥੇ ਮਨੁੱਖਤਾ ਦਾ ਭਲਾ, ਸਰਬੱਤ ਦਾ ਭਲਾ, ਇਹ ਸਾਡਾ ਆਸ਼ਾ ਹੋਏਗਾ। ਸੋ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।